ਅੱਛਾ ਦੋਸਤੋ, ਇਹ ਜੰਮੂ ਫਾਟਕ ਸਿਆਲਕੋਟ। ਇਹ ਫਾਟਕ ਬੰਦ ਹੁੰਦਾ ਸੀ ਤੇ ਟ੍ਰੇਨ ਸਿਆਲਕੋਟ ਤੋਂ ਜੰਮੂ ਜਾਂ ਜੰਮੂ ਤੋਂ ਸਿਆਲਕੋਟ ਵਾਲੀ ਸਾਈਡ ਤੇ ਆਉਂਦੀ ਹੁੰਦੀ ਸੀ। ਜੰਮੂ ਤੋਂ ਟ੍ਰੇਨ ਆਉਂਦੀ ਹੁੰਦੀ ਸੀ ਨਾ, ਉਹ ਲੱਕੜੀ ਲੈ ਕੇ ਆਉਂਦੀ ਸੀ ਜੰਮੂ ਤੋਂ ਤੇ ਇੱਥੇ ਲੈਂਦੀ ਹੁੰਦੀ ਸੀ, ਠੀਕ ਹੈ। ਉਹ ਫਿਰ ਖੇਲਾਂ ਦੇ ਸਮਾਨ ਤੇ ਇਸਤੇਮਾਲ ਹੁੰਦੀ ਸੀ। ਤੇ ਇਹ ਲਗੇਜ ਯਾਨੀ ਕਿ ਜਿਹੜਾ ਹੈਗਾ ਮਾਲ ਗੱਡੀ ਦਾ ਪਲੇਟਫਾਰਮ ਹੈ, ਇੱਥੇ ਪਟਰੀ ਹੁੰਦੀ ਸੀ। ਅੱਛਾ ਦੋਸਤੋ, ਮੈਂ ਇਸ ਵੇਲੇ ਮੌਜੂਦ ਹੈਗਾ ਸਿਆਲਕੋਟ ਸਟੇਸ਼ਨ ਤੇ ਜੰਮੂ ਵਾਲਾ ਪਲੇਟਫਾਰਮ। ਇੱਥੇ ਉਹ ਟ੍ਰੇਨ ਖੜੀ ਹੁੰਦੀ ਸੀ, ਕਾਲਾ ਇੰਜਨ ਸਟੀਮ ਵਾਲਾ। ਉਹਦੇ 'ਚ ਪਾਣੀ ਪੈਂਦਾ ਹੁੰਦਾ ਸੀ ਇਹਦੇ 'ਚ। ਇਹ ਨਲਕਾ ਲੱਗਿਆ ਹਲੇ ਅੱਜ ਵੀ। ਅੱਛਾ ਦੋਸਤੋ, ਇਹ ਜੰਮੂ ਫਾਟਕ ਸਿਆਲਕੋਟ। ਇਹ ਫਾਟਕ ਬੰਦ ਹੁੰਦਾ ਸੀ ਤੇ ਟ੍ਰੇਨ ਸਿਆਲਕੋਟ ਤੋਂ ਜੰਮੂ ਜਾਂ ਜੰਮੂ ਤੋਂ ਸਿਆਲਕੋਟ ਵਾਲੀ ਸਾਈਡ ਤੇ ਆਉਂਦੀ ਹੁੰਦੀ ਸੀ। ਇਹ ਫਾਟਕ ਅੱਜ ਵੀ ਮੌਜੂਦ ਹੈ, ਬਿਲਕੁਲ ਭੂਤ ਬੰਗਲਾ ਬਣ ਚੁੱਕਿਆ ਹੈ। ਲੇਕਿਨ 1947 ਤੋਂ ਬਾਅਦ ਟ੍ਰੇਨ ਪਾਕਿਸਤਾਨ ਤੇ ਜੰਮੂ ਜਿਹੜੀ ਹੈ ਨਾ, ਉਹ ਜਾਣ ਵਾਲੀ ਟ੍ਰੇਨ ਦਾ ਰਾਬਤਾ ਬੰਦ ਹੋ ਗਿਆ। ਤੇ ਇੱਥੇ ਤੁਹਾਨੂੰ ਮੈਂ ਵਿਖਾਲਣਾ ਵਾ, ਉਸ ਫਾਟਕ ਬੰਦ ਕਰਨ ਵਾਲੀ ਦੀ ਕੁੱਲੀ ਵੀ ਮੌਜੂਦ ਹੈ, ਜਿਹੜਾ ਕਿ ਮੁਲਾਜ਼ਮ ਰੱਖਿਆ ਜਾਂਦਾ ਸੀ ਪਾਕਿਸਤਾਨ ਰੇਲਵੇ ਦੀ ਤਰਫੋਂ, ਕਿ ਜਦੋਂ ਟ੍ਰੇਨ ਆਏਗੀ ਤੇ ਫਾਟਕ ਬੰਦ ਕਰਨਾ ਹੈ। ਤੇ ਇਹ ਉਹ ਕੁੱਲੀ ਆ ਗਈ। ਵੀਡੀਓ ਨਾਲ ਤੁਸੀਂ ਜੁੜੇ ਨਾ, ਬੜੀ ਦਿਲਚਸਪ ਵੀਡੀਓ ਹੈ। ਇਹ ਲਾਈਨ ਹੈਗੀ ਹੈ ਜੰਮੂ ਵਾਲੀ, ਇਸ ਸਾਈਡ ਤੇ ਜੰਮੂ ਹੈ। ਇਹ ਕੁੱਲੀ ਹੈਗੀ ਹੈ, ਤੁਹਾਨੂੰ ਮੈਂ ਅੰਦਰੋਂ ਵਿਖਾ ਲੈਣਾ, ਤੁਸੀਂ ਵੇਖ ਕੇ ਹੈਰਾਨ ਰਹਿ ਜਾਓਗੇ ਕਿ ਇਹ ਜਨਾਬ ਅੰਗਰੇਜ਼ ਦੌਰ ਦਾ ਬਣਾਇਆ ਨਿਜ਼ਾਮ ਹੁਣ ਆਹਿਸਤਾ ਆਹਿਸਤਾ ਤਬਾਹ ਹੋ ਰਿਹਾ, ਠੀਕ ਹੈ ਨਾ। ਇਹ ਦੇਖੋ ਕੁੱਲੀ, ਉਹੀ ਜਿਹੜੀ ਕਿ ਸਪੈਸ਼ਲ ਕਿਸਮ ਦੇ ਮਸਾਲੇ ਦੇ ਨਾਲ ਇੱਟਾਂ ਲਾਈਆਂ ਨੇ, ਬ੍ਰਿਟਿਸ਼ ਰਾਜ ਦੀ ਮੋਟੀ ਇੱਟ। ਤੇ ਇਹ ਇਹਦਾ ਅੰਦਰ ਜਾਲੇ ਲਾਗੇ ਦੋਸਤੋ, ਹਾਂਜੀ। ਤੇ ਇਹ ਪਿੱਛੇ ਖਿੜਕੀ, ਤੇ ਇਹ ਜਨਾਬ ਉਹ ਕੁੱਲੀ ਜਿਹੜੀ ਬਣੀ ਸੀ ਫਾਟਕ ਵਾਲੀ ਦੀ ਪੱਕੀ, ਹਾਂਜੀ। ਕੋਈ ਲੈਂਟਰ ਨਹੀਂ, ਬਾਲਿਆਂ ਦੇ ਨਾਲ ਇਹ ਬਣੀ ਗਈ ਹੈ। ਤੇ ਅੱਜ ਹੁਣ ਤੁਸੀਂ ਵੇਖੋ, ਪਤਾ ਨਹੀਂ ਕਿੰਨੇ ਲੋਕ ਹੋਣਗੇ ਮੁਲਾਜ਼ਮ ਜਿਹੜੇ ਇੱਥੇ ਜੌਬ ਕਰ ਚੁੱਕੇ ਨੇ ਹੈ। ਤੇ ਅੱਜ ਜਨਾਬ ਤੁਸੀਂ ਦੇਖ ਲਓ, ਮੈਂ ਇੱਥੇ ਜਦੋਂ ਆਇਆ ਵਾਂ, ਬੜਾ ਮੁਸ਼ਕਲ ਹੁੰਦਾ ਤੁਹਾਡੇ ਲਈ ਵੀਡੀਓ ਬਣਾਉਣਾ। ਅੱਛਾ, ਇਹ ਇੱਕ ਚੀਜ਼ ਵੇਖੋ ਤੁਸੀਂ, ਇਹ ਇੱਕ ਸੁਰਾਖ ਜਿਹਾ ਹੈਗਾ, ਇਹਦੇ ਵਿੱਚੋਂ ਦੀ ਵੇਖਣਾ ਹੁੰਦਾ ਸੀ ਅੰਦਰ ਬਹਿ ਕੇ ਕਿ ਟ੍ਰੇਨ ਕਿਦੋਂ ਕੋ ਆ ਰਹੀ ਹੈ, ਠੀਕ ਹੈ ਨਾ। ਇਹ ਉਹ ਦੇਖ ਲਓ ਤੁਸੀਂ ਸੁਰਾਖ, ਇਥੋਂ ਦੀ ਟ੍ਰੇਨ ਦਾ ਪਤਾ ਲੱਗ ਜਾਂਦਾ ਹੁੰਦਾ ਸੀ। ਤੇ ਇਹ ਹੁਣ ਤੁਸੀਂ ਦੇਖ ਲਓ, ਹਰ ਤਰਫ ਗੰਦ, ਓਏ ਹੋਏ ਹੋਏ ਹੋਏ, ਜਾਲੇ ਲਾਗੇ ਦੋਸਤੋ ਹੈ ਜੀ। ਬਜ਼ੁਰਗਾਂ ਦੀਆਂ ਨਿਸ਼ਾਨੀਆਂ ਮੁੱਕਦੀਆਂ ਜਾ ਰਹੀਆਂ ਨੇ, ਕਿੱਥੇ ਗਏ ਲੋਕ ਹੈ ਜੀ। ਚਲੋ ਤੁਹਾਨੂੰ ਲਾਈਨ ਵਿਖਾਲਦੇ ਆ ਪਟਰੀ, ਠੀਕ ਹੈ ਨਾ, ਜਿਹੜੀ ਅੱਜ ਵੀ ਮੌਜੂਦ ਹੈ। ਲੇਕਿਨ ਹੁਣ ਉਥੋਂ ਦੀ ਨਾ ਤਾਂ ਕੋਈ ਟ੍ਰੇਨ ਲੰਘਦੀ ਹੈ ਤੇ ਨਾ ਹੀ ਕਦੀ ਰੇਲਵੇ ਦਾ ਕੋਈ ਬੰਦਾ ਇੱਥੇ ਆਇਆ। ਇਹ ਤੁਸੀਂ ਦੇਖ ਲਓ, ਇਹ ਪਟਰੀ ਮੌਜੂਦ ਹੈ, ਹਾਂਜੀ। ਬ੍ਰੌਡ ਗੇਜ ਲਾਈਨ ਹੈਗੀ ਹੈ। ਇਹ ਦੇਖੋ, ਇਹ ਜਨਾਬ ਟ੍ਰੇਨ ਜੰਮੂ ਜਾਣ ਵਾਲੀ ਜਿਹੜੀ ਨਹੀਂ ਆਉਂਦੀ ਹੁੰਦੀ ਸੀ ਬੇਸਿਕਲੀ ਵਜ਼ੀਰਾਬਾਦ ਤੋਂ। ਵਜ਼ੀਰਾਬਾਦ ਤੋਂ ਫਿਰ ਸੰਭੜਿਆਲ, ਉਗੋਗੀ, ਸਿਆਲਕੋਟ। ਫਿਰ ਸਿਆਲਕੋਟ ਤੋਂ ਦੋ ਲਾਈਨਾਂ ਹੋ ਜਾਂਦੀਆਂ ਸਨ, ਇੱਕ ਨਾਰੋਵਾਲ ਲਾਹੌਰ ਨੂੰ ਚਲੀ ਜਾਂਦੀ ਸੀ, ਔਰ ਦੂਸਰੀ ਇਹ ਪਟਰੀ ਹੈ ਜਿਹੜੀ ਜਿਹਦੇ ਉੱਤੇ ਮੈਂ ਚੱਲ ਰਿਹਾ ਵਾਂ, ਠੀਕ ਹੈ ਨਾ। ਤੇ ਇਹ ਵੇਖੋ ਤੁਸੀਂ, ਇਹ ਫਿਰ ਸਿੱਧੀ ਜਾਂਦੀ ਹੁੰਦੀ ਸੀ जम्मू तवी। अच्छा, ये गौर से आपने देखना है, ये दो पटरी आपको नज़र आ रही हैं। ये जो है ना सियालकोट शहर से आगे जा रही है इस तरफ नारोवाल और लाहौर की जानिब, जबकि ये दूसरी पटरी है जो कि जम्मू वाली थी, ये सीधी यहाँ से होके फिर आगे जम्मू चली जाती थी। तो ये मौजूद तो है, लेकिन अब ये कारआमद यहाँ से ट्रेनें चलती हैं, कराची के लिए भी चलती है, लाहौर के लिए भी चलती है, लेकिन इस ट्रेन पर से कोई भी चीज़ अब नहीं चलती। ये देख सकते हैं, शक्ल से ही लग रहा है कि इस पर कुछ नहीं चलता होगा। तो ये जम्मू वाली पटरी है, जम्मू वाली लाइन आज भी बिछी हुई है। तो ये आगे जाके सियालकोट स्टेशन आ जाएगा और ये सारा आगे सियालकोट शहर, ये देखिएगा। अच्छा दोस्तों, मैं इस ਵੇਲੇ मौजूद है सियालकोट स्टेशन ਤੇ जम्मू वाला प्लेटफार्म, जितों ट्रेन जम्मू जाती सी। ਇੱਥੇ ਤਿੰਨ ਪਲੇਟਫਾਰਮ ਨੇ। ਇੱਕ ਪਲੇਟਫਾਰਮ ਸੀ ਜੰਮੂ ਵਾਲਾ, ਜਿਹੜਾ ਕਿ ਹੁਣ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ। ਇੱਥੇ ਉਹ ਟ੍ਰੇਨ ਖੜੀ ਹੁੰਦੀ ਸੀ, ਕਾਲਾ ਇੰਜਨ ਸਟੀਮ ਵਾਲਾ। ਉਹਦੇ 'ਚ ਪਾਣੀ ਪੈਂਦਾ ਹੁੰਦਾ ਸੀ ਇਹਦੇ 'ਚ। ਇਹ ਨਲਕਾ ਲੱਗਿਆ ਹਲੇ ਅੱਜ ਵੀ। ਕਾਲਾ ਇੰਜਨ ਬਿਲਕੁਲ ਨਹੀਂ ਪੂਰੇ ਮੁਲਕ 'ਚ ਚੱਲ ਰਿਹਾ। ਤੇ ਇੱਥੇ ਗੱਡੀ ਖੜੀ ਹੁੰਦੀ ਸੀ ਆ ਕੇ ਜੰਮੂ ਵਾਲੀ, ਤੇ ਇਹ ਪਲੇਟਫਾਰਮ ਤੋਂ ਸਵਾਰੀਆਂ ਬਹਿੰਦੀਆਂ ਹੁੰਦੀਆਂ ਸਨ। ਤੇ ਫਿਰ ਉਸ ਤੋਂ ਬਾਅਦ ਟ੍ਰੇਨ ਜੰਮੂ ਜਾਂਦੀ ਸੀ, ਤੇ ਸ਼ਾਮ ਨੂੰ ਜਦੋਂ ਵਾਪਸ ਆਉਂਦੀ ਸੀ ਉਹ ਵੀ ਇੱਥੇ ਹੀ ਖੜੀ ਹੁੰਦੀ ਸੀ। ਤੇ ਅੱਜ ਮੈਂ ਜਨਾਬ ਉਸ ਪਲੇਟਫਾਰਮ ਤੇ ਆਇਆ ਵਾਂ, ਤੇ ਇਹ ਉਹ ਨਲਕਾ ਵੀ ਇੱਥੇ ਨਜ਼ਰ ਆਇਆ ਹੈ, ਠੀਕ ਹੈ ਨਾ, ਜਿਹਦੇ ਨਾਲ ਪਾਣੀ ਭਰਿਆ ਜਾਂਦਾ ਹੁੰਦਾ ਸੀ ਉਸ ਟ੍ਰੇਨ ਦੇ ਵਿੱਚ। ਤੇ ਅੱਜ ਜਨਾਬ ਇਹ ਸਾਰਾ ਕੁਝ ਉਸੇ ਤਰ੍ਹਾਂ ਮੌਜੂਦ ਹੈ, ਲੇਕਿਨ ਨਹੀਂ ਤੇ ਜੰਮੂ ਵਾਲੀ ਟ੍ਰੇਨ ਨਹੀਂ ਚੱਲ ਰਹੀ, ਜਾਂ ਉਹ ਬਜ਼ੁਰਗ ਨਹੀਂ ਹੈਗੇ ਜਿਹੜੇ ਉਸ ਦੌਰ 'ਚ ਸਫ਼ਰ ਕਰਦੇ ਹੁੰਦੇ ਸਨ 1947 ਵੇਲੇ ਇਸ ਟ੍ਰੇਨ ਦੇ ਵਿੱਚ। ਅੱਛਾ, ਇਹ ਸਿਆਲਕੋਟ ਸਟੇਸ਼ਨ ਤੇ ਨਾ ਗੋਦਾਮ ਨੇ ਜਿਹੜੇ ਹੁਣ ਬਿਲਕੁਲ ਖਰਾਬ ਹੋ ਚੁੱਕੇ ਨੇ, ਕਿਉਂਕਿ ਇੱਥੇ ਮਾਲ ਗੱਡੀ ਨਹੀਂ ਆਉਂਦੀ। ਤੇ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਸਿਆਲਕੋਟ ਖੇਲਾਂ ਦਾ ਸਮਾਨ ਬਣਾਉਣ ਵਿੱਚ ਸ਼ੁਰੂ ਤੋਂ ਹੀ ਮਸ਼ਹੂਰ ਰਿਹਾ ਹੈ, ਤੇ ਇਹਨਾਂ ਗੋਦਾਮਾਂ ਦੇ ਵਿੱਚ
ਦੂਸਰਾ ਸਮਾਨ ਵੀ ਹੁੰਦਾ ਸੀ ਲੱਗੇ ਦਾ, ਲੇਕਿਨ ਜਿਹੜੀ ਜੰਮੂ ਤੋਂ ਟ੍ਰੇਨ ਆਉਂਦੀ ਹੁੰਦੀ ਸੀ ਨਾ, ਉਹ ਲੱਕੜੀ ਲੈ ਕੇ ਆਉਂਦੀ ਸੀ ਜੰਮੂ ਤੋਂ ਤੇ ਇੱਥੇ ਲੈਂਦੀ ਹੁੰਦੀ ਸੀ, ਠੀਕ ਹੈ। ਉਹ ਫਿਰ ਖੇਲਾਂ ਦੇ ਸਮਾਨ ਦੇ ਇਸਤੇਮਾਲ ਹੁੰਦੀ ਸੀ। ਤੇ ਇਹ ਲਗੇਜ ਯਾਨੀ ਕਿ ਜਿਹੜਾ ਹੈਗਾ ਮਾਲ ਗੱਡੀ ਦਾ ਪਲੇਟਫਾਰਮ ਹੈ, ਇੱਥੇ ਪਟਰੀ ਹੁੰਦੀ ਸੀ, ਪਟਰੀ ਜ਼ਮੀਨ ਦੀ ਦੱਬੀ ਗਈ ਹੈ। ਇਹ ਪਲੇਟਫਾਰਮ ਹੈ, ਇਹ ਗੋਦਾਮ ਬਣੇ ਨੇ ਅੰਗਰੇਜ਼ ਦੌਰ ਦੇ, ਤੇ ਇਹ ਹੁਣ ਇੱਥੋਂ ਰੇਲਵੇ ਦੀ ਪਟਰੀ ਖਤਮ ਹੋ ਚੁੱਕੀ ਹੈ। ਤੇ ਇਹ ਇੱਥੇ ਇੱਕ ਜਿਹੜਾ ਨਾ ਲਾਈਨ ਦਾ ਐਂਡ ਲੱਗਾ, ਠੀਕ ਹੈ, ਇਹ ਜਨਾਬ। ਤੇ ਇੱਥੇ ਜਨਾਬ 1947 ਦੀ ਪਾਰਟੀਸ਼ਨ ਤੋਂ ਤੱਕ ਜਿਹੜੀ ਹੈ ਨਾ ਬਹੁਤ ਜ਼ਿਆਦਾ ਸਮਾਨ ਆਉਂਦਾ ਹੁੰਦਾ ਸੀ ਜੰਮੂ ਤੋਂ। ਤੇ ਇੱਥੇ ਜਿਹੜੇ ਖੇਲਾਂ ਦੀ ਸਮਾਨ ਤਿਆਰ ਕਰਨ ਵਾਲੀਆਂ ਫੈਕਟਰੀਆਂ ਸਾਨੂੰ ਮੰਗਵਾਉਂਦੀਆਂ ਹੁੰਦੀਆਂ ਹਨ ਲੱਕੜ, ਫਿਰ ਉਹਦੇ ਬੈਟ, ਹਾਕੀਆਂ, ਰੈਕਟ, ਇਹ ਸਾਰਾ ਕੁਝ ਤਿਆਰ ਹੁੰਦਾ ਸੀ। ਤੇ ਅੱਜ ਮੈਂ ਦੋਸਤੋ ਉਸ ਪਲੇਟਫਾਰਮ ਤੇ ਫਿਰ ਰਿਹਾ ਵਾਂ ਜਿੱਥੇ ਬੜੀ ਰੌਣਕ ਹੁੰਦੀ ਸੀ, ਹਰ ਤਰ੍ਹਾਂ ਸਮਾਨ ਹੋ ਰਿਹਾ, ਲੱਥਦਾ ਸੀ, ਚੜ੍ਹਦਾ ਸੀ ਟ੍ਰੇਨਾਂ ਤੇ। ਲੇਕਿਨ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਰਾ ਇਲਾਕਾ ਭੂਤ ਬੰਗਲਾ ਬਣ ਚੁੱਕਿਆ ਹੈ, ਠੀਕ ਹੈ ਨਾ। ਇੱਥੇ ਨਾ ਤੇ ਟ੍ਰੇਨ ਹੈ, ਨਾ ਹੀ ਉਹ ਸਮਾਨ ਹੈ, ਨਾ ਹੀ ਲੱਕੜਾਂ ਨੇ, ਹਰ ਚੀਜ਼ ਜਿਹੜੀ ਹੈ ਨਾ ਉਹ ਹੁਣ ਤਬਾਹ ਹੋ ਚੁੱਕੀ ਹੈ। ਅੱਜ ਤੁਹਾਨੂੰ ਵੀਡੀਓ ਵਿਖਾ ਰਿਹਾ ਸਿਆਲਕੋਟ ਤੋਂ ਜੰਮੂ ਦੀਆਂ ਯਾਦਾਂ ਵਾਲੀ, ਠੀਕ ਹੈ ਨਾ। ਇਹ ਹੁਣ ਤੁਸੀਂ ਦੇਖੋ ਇਹ ਗੇਟ ਬਣਿਆ, ਗੇਟ ਤੇ ਬਣਿਆ, ਲੇਕਿਨ ਉਹ ਨਾਲ ਜਿਹੜੀਆਂ ਦੀਵਾਰਾਂ ਸਨ ਲੋਹੇ ਦੀ ਉਹ ਵੀ ਟੁੱਟ ਫੁੱਟ ਦਾ ਸ਼ਿਕਾਰ ਨੇ, ਹਰ ਚੀਜ਼ ਟੁੱਟ ਗਈ ਹੈ। ਇਹ ਦੇਖੋ ਤੁਸੀਂ, ਖਾਲੀ ਪਏ ਨੇ ਗੋਦਾਮ, ਬਹੁਤ ਵੱਡੇ ਵੱਡੇ ਗੋਦਾਮ ਰੇਲਵੇ ਦੇ, ਠੀਕ ਹੈ ਨਾ, ਜਿਹੜੇ ਕਿ ਹੁਣ ਬਿਲਕੁਲ ਖਾਲੀ ਪਏ ਨੇ। ਨਾ ਕੋਈ ਬੰਦਾ, ਨਾ ਕੋਈ ਮੁਲਾਜ਼ਮ, ਨਾ ਹੀ ਸਮਾਨ, ਸਿਰਫ ਅਗਰ ਹੈ ਤੇ ਬਜ਼ੁਰਗਾਂ ਦੀਆਂ ਯਾਦਾਂ, ਬਾਕੀ ਹਰ ਚੀਜ਼ ਖਤਮ ਹੋ ਗਈ ਦੋਸਤੋ। ਕੀ ਬਾਤ ਹੈ, ਇਹ ਦੇਖੋ ਤੁਸੀਂ ਦੋਸਤੋ। ਜਿਹੜੀ ਜੰਮੂ ਟ੍ਰੇਨ ਜਾਂਦੀ ਸੀ ਨਾ, ਇਹ ਮਹਾਰਾਜਾ ਜਿਹੜਾ ਸੀ ਜੰਮੂ ਦਾ, ਉਹਦੀ ਰਿਕੁਐਸਟ ਤੇ ਅੰਗਰੇਜ਼ ਨੇ ਟਰੈਕ ਵਿਛਾਇਆ ਸੀ। ਵਜ਼ੀਰਾਬਾਦ ਤੋਂ ਸਿਆਲਕੋਟ ਤੱਕ ਤੇ ਅੱਗੇ ਹੀ ਆਇਆ ਸੀ, ਫਿਰ ਸਿਆਲਕੋਟ ਤੋਂ ਜੰਮੂ ਤੱਕ ਟਰੈਕ ਪਟਰੀ ਵਿਛਾਈ ਗਈ ਸੀ। ਔਰ ਇਹਦੇ ਨਾਲ ਬੜਾ ਉਸ ਦੌਰ 'ਚ ਫਾਇਦਾ ਲੋਕਾਂ ਨੂੰ ਹੋਇਆ ਸੀ। ਇੱਕ ਤੇ ਤਜਾਰਤ ਜਿਹੜੀ ਉਹ ਬੜੀ ਵਧੀ ਸੀ, ਲੱਕੜੀ ਇੱਥੇ ਆਉਂਦੀ ਸੀ ਸਿਆਲਕੋਟ, ਔਰ ਦੂਸਰਾ ਜਿਹੜਾ ਨਾ ਸਵਾਰੀਆਂ ਨੂੰ ਬੜੀ ਸਹੂਲਤ ਮਿਲ ਗਈ ਸੀ। ਔਰ ਜੰਮੂ ਜਾਣ ਵਾਲੀ ਇਹ ਫਸਟ ਟ੍ਰੇਨ ਸੀ, ਨਾ ਕੋਈ ਇੰਡੀਆ ਵਾਲੇ ਇਲਾਕੇ 'ਚ ਉਦੋਂ ਜੰਮੂ ਟ੍ਰੇਨ ਜਾਂਦੀ ਹੁੰਦੀ ਸੀ, ਜਿਹੜਾ ਉਸ ਦੌਰ 'ਚ ਖੈਰ ਸਾਰਾ ਹੀ ਇੰਡੀਆ ਹੁੰਦਾ ਸੀ, ਤੇ ਨਾ ਹੀ ਪਾਕਿਸਤਾਨ ਤੋਂ। ਤੇ ਇਹ ਵਾਹਦ ਟ੍ਰੇਨ ਸੀ ਜਿਹੜੀ ਜੰਮੂ ਜਾਂਦੀ ਸੀ, ਔਰ ਉਹ ਜਾਂਦੀ ਸੀ ਸਿਆਲਕੋਟ ਤੋਂ ਜੰਮੂ। ਫਿਰ ਉਹ ਜਨਾਬ 1947 ਦੀ ਪਾਰਟੀਸ਼ਨ ਹੋ ਗਈ, ਤੇ ਪਹਿਲਾਂ ਤਾਂ ਕੋਸ਼ਿਸ਼ ਕੀਤੀ ਗਈ ਦੋਨਾਂ ਜਾਨਿਬ ਤੋਂ ਕਿ ਟ੍ਰੇਨ ਨੂੰ ਚੱਲਦਿਆਂ ਰਹਿਣ ਦੇਣਾ ਚਾਹੀਦਾ, ਲੇਕਿਨ ਹਾਲਾਤ ਐਸੇ ਬਣ ਗਏ ਕਿ ਫਿਰ ਟ੍ਰੇਨ ਕਿੱਥੇ ਚੱਲ ਸਕਦੀ ਸੀ। ਆਪਸ ਦੇ ਵਿੱਚ ਨਫ਼ਰਤਾਂ ਪੈ ਗਈਆਂ, ਦੁਸ਼ਮਣੀਆਂ ਪੈ ਗਈਆਂ, ਤੇ 47 ਦੀ ਦੁਸ਼ਮਣੀ ਹੁਣ 2026 ਆ ਗਿਆ, ਹਾਲੇ ਤੱਕ ਨਹੀਂ ਮੁੱਕੀ। ਜਿਹੜੀ ਟ੍ਰੇਨ ਸਮਝੌਤਾ ਐਕਸਪ੍ਰੈਸ ਚੱਲਦੀ ਸੀ ਲਾਹੌਰ ਤੋਂ ਇੰਡੀਆ, ਉਹ ਵੀ ਬੰਦ ਹੋ ਗਈ ਹੈ। ਫਿਲਹਾਲ ਹੁਣ ਵੀਜ਼ੇ ਵੀ ਬੰਦ ਹੋ ਗਏ ਨੇ, ਹਾਂਜੀ। ਟ੍ਰੇਨਾਂ ਤੇ ਦੂਰ ਦੀ ਗੱਲ, ਵੀਜ਼ੇ ਵੀ ਨਹੀਂ ਮਿਲਦੇ ਇੱਕ ਦੂਸਰੇ ਦੇ ਨਾ। ਚਲੋ ਅੱਲਾਹ ਤਾਲਾ ਅੱਗੇ ਦੁਆ ਹੈ ਕਿ ਅੱਲਾਹ ਤਾਲਾ ਹਾਲਾਤ ਠੀਕ ਕਰੇ, ਲੋਕੀ ਜਿਹੜੇ ਨੇ ਆਪਣੇ ਵਿਛੜਿਆਂ ਨੂੰ, ਪਿਆਰਿਆਂ ਨੂੰ ਮਿਲਦੇ ਰਹਿਣ, ਔਰ ਇਹ ਵਕਤ ਜਿਹੜਾ ਨਾ ਚੱਲਦਾ ਰਹੇ। ਵੀਡੀਓ ਤੇ ਕਮੈਂਟ ਜ਼ਰੂਰ ਕਰਿਓ। ਜਿੱਥੇ ਰਹੋ ਖੁਸ਼ ਰਹੋ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਅੱਲਾਹ ਹਾਫਿਜ਼।